ਤਿਰਕੜ ਬਿੱਲੀ ਬੀਟੀ ਓ ਨੀਰੋ ਪਾਪੋ ਨਾਰੋ ਮਾਰੀ ਆ ਤੂੰ ਕੀ ਭਾਈ ਸੋਹਣੀ ਕਰਦਾ ਰਹਿਣਾ ਯਾਰ, ਸਾਨੂੰ ਕਿਤੇ ਗਾਇਬ ਨਾ ਕਰਦੇ। ਤੂੰ ਕਿਹੜਾ ਤਾਮਲ ਫਿਲਮ ਵਾਲਾ ਮੰਤਰ ਬੋਲੀ ਜਾਂਦਾ, ਤੌੜਾ ਪਾੜਾ ਨੋਣੇ ਨੇੜੇ। ਮੈਂ ਤੇ ਸਾਫਾ ਪਾਤਾ ਵੀ ਗਾਇਬ ਨਾ ਕਰਦੀ। ਚੱਲ ਸਾਫਾ ਪਾਤੇ ਯਾਰ ਸੋਹਣੀ, ਮੈਂ ਹੈਰਾਨ ਹੁੰਨਾ ਵਾ ਯਾਰ, ਵਕਤ ਕਿੱਡੀ ਛੇਤੀ ਬਦਲ ਗਿਆ ਯਾਰ। ਫਰੀਦ ਦਾ ਵਕਤ ਇੰਜ ਬਦਲਿਆ ਵੀ ਦਾ ਬੌਂਡ ਲੱਗਣ ਤੋਂ ਬਾਅਦ ਰਿਸ਼ਤੇਦਾਰ ਨਹੀਂ ਬਦਲਦੇ। ਯਾਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਕਤ ਬਹੁਤ ਜਲਦੀ ਬਦਲਿਆ, ਲੇਕਿਨ ਤੁਹਾਡਾ ਵਕਤ ਹਾਲੇ ਵੀ ਨਹੀਂ ਬਦਲਿਆ, ਔਰ ਤੁਹਾਡੇ ਦੂਰ ਦੂਰ ਤੱਕ ਚਾਂਸ ਵੀ ਕੋਈ ਨਹੀਂ ਵਕਤ ਬਦਲਣ ਦੇ। ਯਾਰ ਤੂੰ ਹਰ ਗੱਲ ਤੇ ਮਿੱਠੇ ਜੁਗਤ ਨਾ ਕਰਿਆ ਕਰ, ਤੇ ਤੈਨੂੰ ਐਡਾ ਜੇ ਜੁਗਤਾਂ ਦਾ ਸ਼ੌਕ ਹੈ ਤੇ ਥੀਏਟਰ 'ਚ ਚਲਾ ਜਾ ਮੇਰਾ ਪੁੱਤਰ। ਗਿਆ ਸੀ ਥੀਏਟਰ 'ਚ, ਉਹਨਾਂ ਨੇ ਕੇਕ ਕਰਾਤੇ, ਉਹਨੇ ਕਿਹਾ ਨਿਕਲ ਜਾ ਬੇਟਾ ਤੂੰ ਬਹੁਤ ਫੇਕਾਂ। ਆਹੋ ਮੈਂ ਬਹੁਤ ਫੇਕਾਂ ਵਾਂ, ਤੁਹਾਡੀ ਵਜ੍ਹਾ ਤਾਂ ਪ੍ਰੋਡਿਊਸਰਾਂ ਨੂੰ ਸ਼ੂਗਰ ਹੋ ਗਈ ਹੈ ਹਨਾ, ਉਹਨੇ ਅੰਗੂਠੇ ਵਢਵਾਤੇ ਆਪਣੇ। ਓਏ ਪੜ੍ਹੇ ਲਿਖੇ ਸੀ ਜਿਨ੍ਹਾਂ ਨੇ ਅੰਗੂਠੇ ਵਢਵਾਏ ਆ। ਯਾਰ ਜੇ ਕੋਈ ਪੜ੍ਹਿਆ ਲਿਖਿਆ ਕੁਆਲੀਫਾਈਡ ਬੰਦਾ ਤੁਹਾਨੂੰ ਲੱਭ ਗਿਆ ਨਾ ਤੇ ਉਹਦੀ ਕਦਰ ਕਰੋ। ਸੌਰੀ ਟੂ ਸੇ, ਤੂੰ ਕੁਆਲੀਫਾਈਡ ਹੀ, ਤੂੰ ਕੁਆਲੀਫਾਈਡ ਆ, ਸਮਝ ਗਿਆ ਨਾ ਤੂੰ, ਨਾਲ ਤੇਰੇ ਹਮਨਵਾ ਗਵਾਚੇ ਹੋਏ ਆ। ਅੱਲਾ ਨੇ ਆਪਣਾ ਪੜ੍ਹਿਆ ਲਿਖੇ ਦਿੱਤਾ, ਜਰ ਕੇ ਖਾ, ਸਦਾ ਪੜ੍ਹੇ ਲਿਖੇ ਨਹੀਂ ਰਹਿਣੇ। ਤੂੰ ਮੱਤੇ ਖਾਇਆ BBS ਆ। ਫਰੀਦ ਮੈਂ ਤੇਰੀ ਗੱਲ ਨਾਲ ਇਤਫਾਕ ਕਰਦਾ, ਲੋਕਾਂ ਦਾ ਵਾਕਿਆ ਰਵੱਈਆ ਬਹੁਤ ਬਦਲ ਗਿਆ, ਬੇਸ ਹੋ ਗਏ ਨੇ ਲੋਕ। ਸਹੀ ਗੱਲ ਹੈ ਯਾਰ। ਯਾਰ ਬੇਹਿੱਸੀ ਦਾ ਸੋਹਣੀ ਆਲਮ ਇਹ ਵਾ ਕਿ ਕੋਈ ਮਰਨ ਡਿਆ ਹੋਵੇ ਨਾ ਤੇ ਲੋਕ ਉਹਦੀ ਮਦਦ ਕਰਨ ਦੀ ਬਜਾਏ ਉਹਦੀ ਵੀਡੀਓ ਬਣਾਉਣ ਡੇ ਹੁੰਦੇ ਵੇਖ ਯਾਰ। ਉਹ ਕਿਹਨੂੰ ਮਰਦਿਆਂ ਵੇਖ ਲਿਆ ਫਰੀਦਾ? ਮੈਂ ਮਰਨ ਡਿਆ ਵਾ, ਭੁੱਖਾ ਮਰਨ ਡਿਆ ਵਾ, ਕੁਛ ਖਾਣ ਨੂੰ ਦਿਲ ਕਰਨ ਡਿਆ ਵਾ, ਮਜਾਲ ਕਿਸੇ ਨੇ ਮਦਦ ਕੀਤੀ ਹੋਵੇ। ਭਾਜੀ ਮੇਰੀ ਗੱਲ ਸੁਣੋ, ਵਕਤ ਨਹੀਂ ਬਦਲਿਆ, ਤੁਹਾਡੀ ਲੋਕਾਂ ਨੇ ਇਮਦਾਦ ਬੰਦ ਕਰਤੀ ਆ। ਹਾਂ ਸਹੀ ਗੱਲ ਆ, ਅੱਗੇ ਤੇ ਕੰਟੇਨਰ ਭਣ ਕੇ ਆਉਂਦੇ ਸੀ ਨਾ ਮੇਰੇ ਵੱਲ। ਜੇ ਮੂਰ ਕੰਟੇਨਰ। ਹਾਂ ਨਹੀਂ ਤੂੰ ਪੀਜ਼ਾ ਲਾਜ਼ਮੀ ਖਾਣਾ, ਵੀ ਤੈਨੂੰ ਕਿਤੇ ਲੈਟ ਦੇ ਡਾਕਟਰ ਨੇ ਲਿਖਤਾ ਵੀ ਪੀਜ਼ਾ ਹੀ ਖਾਣਾ ਤੂੰ। ਪੀਜ਼ਾ ਤੁਹਾਨੂੰ ਪੀਰਾਂ ਨੇ ਦੱਸਿਆ ਵਾ, ਪੀਜ਼ਾ ਤੂੰ ਕਾਹਤੋਂ ਖਾਣਾ? ਯਾਰ ਡਾਕਟਰ ਨੇ ਮੈਨੂੰ ਸਬਜ਼ੀਆਂ ਦੱਸੀਆਂ ਤੇ ਉਹ ਪੀਜ਼ੇ ਤੇ ਲੱਗੀਆਂ ਹੁੰਦੀਆਂ, ਮੈਂ ਤਾਂ ਖਾਣੀ ਆ। ਜਿਹੜੀਆਂ ਫੱਟੇ ਤੇ ਲੱਗੀਆਂ ਉਹ ਉਹਨਾਂ ਦਾ ਕੀ ਕਰਨਾ? ਉਹ ਪਈਆਂ ਫੱਟੇ ਤੇ ਰਹਿਣ ਦੇ, ਉਹਨਾਂ ਦਾ ਨਸੀਬ ਉਹਨਾਂ ਨਾਲ। ਖੱਟੇ ਤੇ ਨਾ ਲੱਗਦੀ ਗਧੇੜ, ਓਏ ਉਹ ਖਾ ਤਾਜ਼ਾ, ਤੇਰਾ ਕੋ ਅੰਦਰ ਖੂਨ ਪੈਦਾ ਹੋਵੇ, ਤੇਰੇ ਅੰਦਰ ਕੋ ਕੈਲਸ਼ੀਅਮ ਜਾਣ। ਓਏ ਉਹਨੇ ਬੜਾ ਕਿਤੇ ਆਰਮੀ 'ਚ ਜਾਣਾ ਵਾ, ਇੱਥੇ ਹੀ ਰਹਿਣਾ ਨਾ, ਕੈਲਸ਼ੀਅਮ ਕੁਲਸ਼ੀਅਮ ਪਵਾ ਕੇ ਵੀ ਭੁੱਖ। ਫਰੀਦਾ ਅਸੀਂ ਖੁਸ਼ ਨਸੀਬ ਲੋਕ ਆ, ਅਸੀਂ ਉਸ ਜ਼ਮਾਨੇ ਚ ਅੱਖ ਖੋਲੀ ਆ ਕਿ ਜਿੱਥੇ ਪਿਆਰ ਮੁਹੱਬਤਾਂ ਮਰਵਤਾਂ ਸੀ। ਹਾਏ ਹਾਏ ਹਾਏ, ਸੁਣੀ ਇੱਕ ਘਰ ਦਾ ਪ੍ਰਾਹੁਣਾ ਪੂਰੇ ਪਿੰਡ ਦਾ ਪ੍ਰਾਹੁਣਾ ਹੁੰਦਾ ਸੀ ਯਾਰ। ਫਰੀਦ ਤੂੰ ਸਹੀ ਕਹਿਣ ਡਿਆ ਯਾਰ, ਇੱਕ ਘਰ ਦਾ ਜਵਾਈ ਪੂਰੇ ਪਿੰਡ ਦਾ ਜਵਾਈ ਹੁੰਦਾ ਸੀ। ਹਲੋ ਸਾਡੇ ਪਿੰਡ ਇਹ ਰਿਵਾਜ ਨਹੀਂ ਸੀ ਹੈਗਾ, ਸਾਡੇ ਪਿੰਡ ਜਿਹੜਾ ਜਵਾਈ ਹੁੰਦਾ ਸੀ ਉਹਨੂੰ ਪਿੰਨ ਕੋਡ ਲਾਉਂਦੇ ਸੀ, ਆਰਾਮ ਨਾਲ ਬਈਦਾ ਹੁੰਦਾ। ਮੈਂ ਤਾਂ ਡਰ ਗਿਆ, ਪਤਾ ਤੁਹਾਡੇ ਪਿੰਡ ਜਵਾਈ ਦਾ ਰਿਵਾਜ ਹੀ ਨਹੀਂ ਹੈਗਾ, ਉੱਤੇ ਨੂੰ ਆ ਗਿਆ ਮੇਰੇ ਤੋਂ। ਆਹ ਨਹੀਂ, ਸਾਡੇ ਪਿੰਡ ਤੇ ਲਿਵਿੰਗ ਰਿਲੇਸ਼ਨਸ਼ਿਪ ਚੱਲਦੇ ਆ ਨਾ। ਚਲੀਏ ਫਿਰ ਇਹਦੇ ਪਿੰਡ ਹੀ ਚਲੀਏ। ਓਏ ਹਯਾ ਕਰੀਦਾ ਹੁੰਦਾ ਵਾ, ਪਿੰਡ ਵਾਲਾ ਹਿਸਾਬ ਆ ਤੇਰਾ ਵੀ। ਉਹ ਮੇਰੇ ਜਾਣਦੇ ਉੱਥੋਂ ਮੇਰੇ ਐਸ ਚੇਂਜ ਕਰ ਲਈਏ, ਮੈਂ ਸਿਟੀ ਹਾਊਸਿੰਗ ਚਲਾ ਗਿਆ ਬੇਟੇ। ਉਹ ਲੜੀ ਕੱਲ ਹੀ ਜਾਣੇ, ਕੋਈ ਗੱਲ ਹੁੰਦੀ ਕਿਤੇ ਸਕੂਨ ਨਾਲ ਵੀ ਕਰ ਲਿਆ ਕਰ, ਤੁਸੀਂ ਤਾਂ ਕਿਤੇ ਅਨਾਰ ਖਾ ਲਿਆ। ਲੜੀ ਕੀ ਉਦੋਂ ਮੈਂ ਬੜਾ ਕਿਤੇ ਫੋਲੇ ਪਾਤੇ, ਸੋਜਾ ਪਾਤੀ ਉਹਦੇ। ਫੋਲੇ ਪਾਵੇਂਗਾ ਮੈਂ, ਇਹੋ ਜਿਹੀ ਤਤੀਰੀ ਵਗਾਵਾਂਗਾ ਤੇਰੀ, ਤੈਨੂੰ ਪਤਾ ਹੀ ਨਹੀਂ। ਅੱਛਾ ਮੇਰੀ ਗੱਲ ਸੁਣ ਫਰੀਦ, ਲੰਗਰ ਟੇਕਰ ਐਵੇਂ ਬਹੁਤੀ ਗੱਲ ਨਹੀਂ ਵਧਾਈ ਦੀ ਹੁੰਦੀ, ਲੇਕਿਨ ਫਰੀਦਾ ਮੈਂ ਮਿੱਠੇ ਤੇ ਬਹੁਤ ਖੁਸ਼ ਹਾਂ, ਇਹਨਾਂ ਨੇ ਇੱਕ ਰਵਾਇਤ ਹਾਲੇ ਤੱਕ ਜ਼ਿੰਦਾ ਰੱਖੀ ਹੈ। ਵਾਹ ਵਾਹ। ਉਹ ਲੋਕਾਂ ਦੇ ਘਰੋਂ ਮੰਜੇ ਬਿਸਤਰੇ ਮੰਗਦੇ ਆ, ਗਮੀ ਖੁਸ਼ੀ ਤੇ ਨਹੀਂ ਸ਼ੌਕ ਨਹੀਂ, ਬੇਟਾਈਮੇ ਇਕੱਠੇ ਕਰੀ ਜਾਂਦੇ ਆ। ਆਹੋ ਜੀ, ਅਸੀਂ ਤਾਂ ਮੰਜੇ ਬਿਸਤਰੇ ਮੰਗਦੇ ਆ, ਤੁਸੀਂ ਤਾਂ ਇਮਰਾਨ ਖਾਨ ਨੂੰ ਸ਼ੈਲਟਰ ਪਾ ਕੇ ਦਿੱਤੇ ਹੈ ਨਾ, ਸ਼ੈਲਟਰ ਹੋਮਸ। ਚਲੋ ਕੋਈ ਜੇ 4 ਪੈਸੇ ਹੈ ਤੇ ਪਾ ਦਿਆਂਗੇ, ਅਸੀਂ ਕਿਹੜਾ ਦੌੜੇ ਇਮਰਾਨ ਖਾਨ ਤੋਂ। ਜਦੋਂ 4 ਪੈਸੇ ਆ ਮੈਨੂੰ ਦੱਸੀ, ਮੈਂ ਵੀ ਇੱਥੇ ਹੀ ਆ। ਯਾਰ ਇੱਕ ਮੇਰੀ ਗੱਲ ਸੁਣੋ ਸੋਹਣੀ ਭਾਈ। ਹਾਂਜੀ ਅੱਜ ਤੋਂ ਬਾਅਦ ਇੱਕ ਅਜ਼ਮ ਕਰੀਏ, ਇੱਕ ਇਰਾਦਾ ਕਰੀਏ ਯਾਰ, ਜਿਹੜਾ ਕੋਈ ਸਾਡੇ ਕੋਲ ਮਦਦ ਲੈਣ ਲਈ ਆਵੇ ਨਾ, ਆਪਾਂ ਰਲ ਕੇ ਸਾਰਿਆਂ ਨੇ ਉਹਦੀ ਮਦਦ ਕਰਨੀ ਹੈ। ਫਰੀਦਾ ਹੋ ਯਾਰ, ਮੈਂ ਤੇਰੀ ਗੱਲ ਤੋਂ ਇਤਫਾਕ ਕਰਦਾ ਵਾਂ, ਮੈਂ ਤੇਰੀ ਗੱਲ ਤੋਂ ਮੁਤਫਿਕ ਆ ਯਾਰ, ਲੇਕਿਨ ਆ ਵਾਅਦਾ ਆਪਾਂ ਜੁਮੇ ਤੋਂ ਨਾ ਕਰ ਲਈਏ। ਨਹੀਂ ਠੀਕ ਹੈ ਯਾਰ, ਜੁਮੇ ਤੋਂ ਕਰ ਲੈਣਾ। ਇਹਨੇ ਹੁਣ 1-2 ਬੰਦਿਆਂ ਨੂੰ ਗੇੜੇ ਦੇਣੇ ਆ। 2 ਤਾਂ ਮੇਰੇ ਕੋਲ ਹੀ ਬੈਠੇ ਆ। ਮਿੱਠਿਆ ਇਹਨਾਂ ਨੇ ਤੇਰੇ ਕਾਬੂ ਨਹੀਂ ਆਉਣਾ, ਕਿਤੇ ਹੋਰ ਹੀ ਕਿਤੇ ਕਸ਼ਫ ਵਾਲਿਆਂ ਕੋ ਪੈਸੇ ਲੈ ਜੇ ਕਿਸੇ ਦੀ ਮਦਦ ਕਰਨੀ ਹੈ। ਉਹ ਮੈਂ ਤੇਰੇ ਵਾਅਦੇ ਕਰ ਤੇਰੀਆਂ ਜ਼ਮਾਨਤਾਂ ਦੇ ਤਾਂ ਮਰਿਆ ਹੋਇਆ ਯਾਰ। ਇਹ ਗੱਲ ਹਾਸੇ 'ਚ ਨਾ ਪਾਓ ਸੋਹਣੀ ਭਾਈ, ਮਿੱਠੇ ਭਾਈ। ਉਹ ਕਿਹੜਾ ਬੱਖੀਆਂ ਟੁੱਟ ਗਈਆਂ ਇਸ ਗੱਲ ਤੋਂ? ਉਹ ਨਹੀਂ, ਮੇਰਾ ਮਤਲਬ ਇਹ ਵਾ ਯਾਰ, ਜਿਹੜਾ ਆਪਾਂ ਅਜ਼ਮ ਕੀਤਾ ਨਾ, ਹੁਣ ਇਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਕਿ ਯਾਰ ਲੋਕਾਂ ਦੀ ਮਦਦ ਕਰੀਏ। ਯਾ ਅੱਲਾ, ਕੋਈ ਐਸੇ ਜੀ ਟਕਰਾ ਦੇ ਮਾਲਕਾ ਕਿ ਜਿਹਦੇ ਨਾਲ ਮੈਂ ਵਾਪਸੀ ਦਾ ਮੇਰਾ ਟਿਕਟ ਦਾ ਬੰਦੋਬਸਤ ਹੋ ਜਾਏ। ਚਲੋ ਇਹਦੇ ਨਾਲ ਇਹ ਹੋਏਗਾ ਕਿ ਮੈਂ ਆਪਣੇ ਹਿਸਾਬ ਕਿਤਾਬ ਨਾਲ ਜਾਣ ਜੋਗਾ ਹੋ ਜਾਊਗਾ। ਆਹ ਬੰਦੇ ਬੈਠੇ ਆ। ਫਰੀਦ ਮੈਨੂੰ ਤਾਂ ਨੀਂਦ ਬਹੁਤ ਆਉਣ ਡਈ ਆ ਯਾਰ। ਅਸਲਾਮ ਵਾਲੇਕੁਮ ਭੈਣ। ਵਾਲੇਕੁਮ ਸਲਾਮ। ਉਹ ਲੈ ਨਹੀਂ ਸੀ ਗਿਆ ਸਰੀਆ ਤੂੰ ਆਪਣਾ? ਮੈਂ ਤੁਹਾਨੂੰ ਉਦੋਂ ਕਿਹਾ ਸੀ ਨਾ ਵੀ ਜੁਮੇਰਾਤ ਨਿੱਲ ਕਰ ਦਿਆ ਕਰੋ, ਅਗਲਾ ਬੰਦਾ ਬੂਹੇ ਤੇ ਕਿਉਂ ਆਵੇ ਯਾਰ। ਇੱਕ ਛੋਟਾ ਜਿਹਾ ਕੰਮ ਸੀ ਤੁਹਾਡੇ ਨਾਲ ਭੈਣ। ਕੀ ਕੰਮ ਸੀ ਉਹ? ਭੈਣ ਮੈਂ ਪਰਦੇਸੀ ਆ ਭੈਣ। ਮੈਂ ਪਰਦੇਸੀ? ਯਾਰ ਪਰਦੇਸੀ ਤਾਂ ਤੁਹਾਨੂੰ ਪਤਾ, ਸਾਡੇ ਕੋਲ ਸ਼ਹਿਰ 'ਚ ਕੋਈ, ਸਾਡੇ ਕੋਲ ਇਲਾਕੇ ਤੇਰੇ ਡੇਰੇ ਤੇ ਕੋਈ ਬੰਦਾ ਆਵੇ, ਅਸੀਂ ਖਿਦਮਤ ਨਾ ਕਰੀਏ, ਹੋ ਨਹੀਂ ਸਕਦਾ। ਆਓ ਭੈਣ ਇੱਧਰ ਆਓ, ਇੱਧਰ ਆ ਜਾਓ, ਇੱਧਰ ਆ ਜਾਓ, ਇੱਧਰ ਆਓ। ਫਰੀਦ ਉੱਠ ਯਾਰ, ਫਰੀਦ
ਆਓ ਆਓ ਆ ਹੁਣੇ ਤੂੰ ਨੇਕੀ ਦਾ ਕਹਿ ਕੇ ਨਹੀਂ ਹਟਿਆ, ਆਪਣੀ ਜਗ੍ਹਾ ਦੇ ਉਹਨੂੰ ਓ ਵਿਚਾਰੇ ਨੂੰ। ਯਾਰ ਅੱਛਾ ਕੀ ਹੋ ਗਿਆ, ਆਜੋ ਭਾਵੇਂ ਉੱਥੇ ਹੀ ਰਹੋ। ਨਹੀਂ ਨਹੀਂ ਉਹ ਜਾ ਯਾਰ, ਤੂੰ ਪਰਦੇਸੀ ਬੰਦੇ ਦਾ ਉਹਦਾ ਬੇਗਦਾਰੀ। ਅੱਛਾ ਮੈਂ ਆ ਜਾਣਾ, ਚੱਲ ਬਹਿ ਚੱਲ ਜਾ। ਤੂੰ ਉੱਥੇ ਰਹਿ, ਮੈਂ ਭਾਈ ਕੋਲ ਹੀ ਬਿਠਾ ਲੈਣਾ। ਆਜੋ ਭਾਜੀ ਇੱਥੇ ਆਓ ਤੁਸੀਂ, ਪਰਦੇਸੀ ਨਹੀਂ ਨਹੀਂ ਪਰਦੇਸੀ ਹੈਗਾ ਯਾਰ, ਇੱਧਰ ਬਿਠਾਓ ਨਾ, ਪਰਦੇਸੀ ਲੈਦਾ ਹੁੰਦੇ ਨੇ ਯਾਰ। ਯਾਰ ਤੂੰ ਇੱਥੇ ਆ। ਪਰ ਤੁਸੀਂ ਕੀ ਸ਼ਤਰੰਜ ਜੀ ਸ਼ੁਰੂ ਕਰਤੀ, ਕਦੀ ਉਧਰ ਆਉਣ ਨੂੰ, ਕਦੀ ਐ ਨੂੰ ਕਦੀ। ਲਓ ਜੀ ਪਰਦੇਸੀ ਚੀਟ ਲੱਗ ਗਿਆ ਜੀ, ਬਲਕਿ ਪਰਦੇਸੀ ਮਰ ਗਿਆ। ਵਾਹ ਵਾਹ, ਨਹੀਂ ਮਰਦਾ ਨਹੀਂ ਹੈਗਾ ਪਰਦੇਸੀ, ਹਲੇ ਮਾਰਨਾ ਵਾ ਯਾਰ। ਯਾਰ ਕੋਈ ਇੱਕ ਮਿੰਟ ਠਹਿਰੋ। ਭਾਜੀ ਤੁਸੀਂ ਕਿਤੇ ਉਹ ਪਰਦੇਸੀ ਤਾਂ ਨਹੀਂ ਜਿਹਦੇ ਬਾਰੇ ਸ਼ਾਇਰ ਨੇ ਕਿਹਾ ਕਿ ਇੱਕ ਪਰਦੇਸੀ ਮੇਰਾ ਦਿਲ ਲੈ ਗਿਆ? ਹਾਂ ਫਰੀਦਾ, ਇਹ ਉਹ ਪਰਦੇਸੀ ਆ ਜਿਹਦੇ ਦੇਖ ਕੇ ਸ਼ਾਇਰ ਦਾ ਦਿਲ ਖੱਟਾ ਹੋ ਗਿਆ ਸੀ। ਉਹਨੇ ਕਿਹਾ ਸੀ ਕੀ? परदेसियों से न अखियां मिलाना, परदेसियों। ਉਹ ਯਾਰ ਇਹ ਉਹ ਪਰਦੇਸੀ ਨਹੀਂ ਹੈਗਾ ਜਿਹਦੇ ਬਾਰੇ ਸ਼ਾਇਰ ਨੇ ਕਿਹਾ परदेसी परदेसी नहाना नहीं। ਹਾਂ ਸਾਬਨ ਛੋੜ ਕੇ, ਸਾਬਨ ਛੋੜ ਕੇ। ਪਾਇਨ ਹਰਕਤਾਂ ਤੋਂ ਤੁਸੀਂ ਮੈਨੂੰ ਉਸ ਪਰਦੇਸੀ ਦੇ ਨਿਆਣੇ ਲੱਗਦੇ ਜਿਹੜਾ ਵਾਅਦਾ ਕਰਕੇ ਵਾਪਸ ਹੀ ਨਹੀਂ ਆਇਆ। ਕੀ ਗੱਲ, ਉਹ ਤੇਰੀ ਕੋਈ ਸ਼ੈਲ ਹੈ ਕਿ ਪਰਦੇਸੀ ਜਿਹੜੀ ਗੱਲ? ਪਾਇਨ ਮੈਂ ਪਰਦੇਸੀ ਆ ਪਾਇਨ, ਮੈਂ ਨਹੀਂ ਭਾਈ ਤੁਹਾਡੇ ਨੈਣ ਨਕਸ਼ੇ ਬੜੇ ਹੋਰ ਤਰ੍ਹਾਂ ਦੇ। ਮੈਂ ਕਦੋਂ ਕਿਹਾ ਵੀ ਤੂੰ ਸੋਮੋ ਰੈਸਲਰ ਆ? ਪਾਇਨ ਪਰਦੇਸੀ ਵਿੰਗਾ ਚਿੱਬਾ ਹੁੰਦਾ, ਵੀ ਵੇਗੀ ਪਰਦੇਸੀ ਕਬਾੜਦਾ ਵਾ। ਨਹੀਂ ਪਰਦੇਸੀ ਦੀ ਧੌਣ ਨਿਕਲੀ ਹੁੰਦੀ। ਨਾ ਤੁਹਾਡਾ ਬੈਗ ਵਾ, ਨਾ ਤੁਹਾਡੀ ਜੇਬ ਚੋਂ ਜੀ ਕਰੇ ਮੁੱਠ ਨਸਵਾਰ ਦੀ ਨਿਕਲ ਆਵੇ। ਓਏ ਮੁੱਠ ਜੇਬ ਚੋਂ ਨਹੀਂ ਨਿਕਲਣੀ। ਮੇਰੀ ਗੱਲ ਸੁਣੋ, ਪਰਦੇਸੀ ਆਦਮੀ, ਉਹਦੀ ਕੋਈ ਗੱਲ ਤੇ ਸੁਣ ਲਓ। ਓਏ ਉਹਦੇ ਨੈਣ ਨਕਸ਼ੀ ਨਹੀਂ ਪਰਦੇਸੀਆਂ ਵਾਲੇ, ਮੈਂ ਹੈਰਾਨ ਵਾਂ ਵੀ ਪਰਦੇਸੀ। ਪਾਇਨ ਤੁਹਾਡੇ ਵਾਲ ਪਰਦੇਸੀ ਸਮਾਨ ਛੱਡ ਕੇ ਜਾਂਦੇ, ਫੇਜ ਕੀ ਨਾ ਹੁੰਦਾ ਉਹ ਭਾਵੇਂ ਕਿਦਾਂ ਦੇ ਨੈਣ ਨਕਸ਼ਾ ਤੁਸੀਂ ਤੁਹਾਡੇ ਵਰਗੇ। ਪਾਇਨ ਮੈਂ ਸੱਚੀ ਮੁੱਚੀ ਬੜਾ ਅਜੀਬ ਜਿਹਾ ਪਰਦੇਸੀ ਪਾਇਨ, ਮੇਰੇ ਨਾਲ ਬੜਾ ਹਾਦਸਾ ਆਇਆ। ਮੈਂ ਤੁਹਾਨੂੰ ਆਪਣੇ ਵਾਕਿਆ ਦੱਸੇ, ਹੋ ਸਕਦਾ ਤੁਸੀਂ ਮੈਨੂੰ ਘਰ ਰੱਖ ਲਓ। ਉਹ ਅਸੀਂ ਰੱਖ ਹੀ ਸਕਦੇ, ਲੇਕਿਨ ਮੇਰੀ ਸੁਣ ਲੈ ਗੱਲ, ਸੰਗਲ ਸਾਡਾ ਬਾਹਰੋਂ ਬਾਹਰ ਹੀ ਆ। ਆਹੋ ਹਾਂਜੀ ਭਾਈ ਪਰਦੇਸੀ, ਜੀ ਭਾਜੀ। ਤੁਸੀਂ ਆਪਣਾ ਮਸਲਾ ਦੱਸੋ ਕੀ ਅਸੀਂ ਓਏ ਉਹ ਪਰਦੇਸੀ ਨਹੀਂ, ਉਹ ਕਹਿਣ ਪਰਦੇਸੀ ਦੇ ਆ, ਸ਼ਕਲ ਉਹਦੀ ਜ਼ਿਲ੍ਹਾ ਵਤਨ ਵਾਲੀ ਆ, ਵੇਖ ਤੇ ਸਹੀ ਅੱਲਾ। ਵੈਸੇ ਹੀ ਸ਼ੌਕੀ ਆ ਜਾਂ ਮਜਬੂਰ ਲੱਗਣ ਰਿਹਾ ਮੈਨੂੰ। ਕੋਈ ਸਫਰ ਵਾਲਾ ਪਰਦੇਸੀ ਨਹੀਂ, ਕੋਈ ਮੁਲਕ ਵਾਲਾ ਪਰਦੇਸੀ ਨਹੀਂ, ਇਹਦਾ ਸਿਰਫ ਤਕੱਲਸ ਪਰਦੇਸੀ ਆ। ਰੱਖਿਆ ਪਿੱਛੇ ਲਿਖਿਆ ਜਾਂ ਛਿਟਰਾਂ ਪਿੱਛੇ। ਓ ਹੋ ਯਾਰ ਤੂੰ ਵੈਸੇ ਵੱਡਾ ਲੈਵਲ ਪਾਤਾ, ਰੇੜੀਆਂ ਦਾ ਪਾ, ਕੋਈ ਟਾਂਗਿਆਂ ਦਾ ਪਾ ਤੂੰ। ਇਹਨੂੰ ਆਵਾਜ਼ਾਂ ਦੇ ਲੋਕੀ ਕਹਿੰਦੇ ਨੇ ਪਰਦੇਸੀ, ਦੇਖ ਲੈ ਅੱਜ ਵੀ ਕੂੜਾ ਉਦਾਂ ਹੀ ਪਿਆ ਵਾ। ਹਾਂ, ਸਹੀ ਉਹ ਗੱਲ। ਪਰਦੇਸੀ ਹੈ। ਯਾਰ ਤੁਸੀਂ ਉਹਦੇ ਦਿਵਾਲੇ ਹੀ ਹੋ ਗਏ ਹੋ। ਦੇਖੋ ਵਿਚਾਰਾ ਉਹਦਾ। ਪਾਇਨ ਮੈਂ ਅਮਦਾਦ ਲੈਣ ਆਇਆ ਵਾਂ, ਮੈਨੂੰ ਤਾਂ ਮੈਂ ਲੱਗਦਾ ਮੈਂ ਉਹਨਾਂ ਕੋ ਆਵਾਂਗਾ ਜਿਹੜੇ ਅਮਦਾਦ ਚੋਂ ਅਮਦਾਦ ਖਾ ਜਾਂਦੇ ਆ। ਤੇਰੇ ਨੈਣ ਨਕਸ਼ ਤੋਂ ਲੱਗਦਾ ਵੀ ਤੈਨੂੰ ਅਸੀਂ ਵਜ਼ਾਰਤ ਦੇਾਂਗੇ, ਤੈਨੂੰ ਮਦਦ ਹੀ ਚਾਹੀਦੀ ਆ। ਹਾਂਜੀ ਪਾਇਨ ਮੇਰੀਆਂ ਕੋਈ ਚੀਜ਼ਾਂ ਗਵਾਚ ਗਈਆਂ ਪਾਇਨ, ਮੈਂ ਪਰਦੇਸੀ ਆ ਗਵਾਚੀਆਂ ਨਹੀਂ, ਪਾਇਨ। ਤੂੰ ਘਰ ਦੀਆਂ ਛਾਵਾਂ ਵੇਚ ਲਈਆਂ ਨੇ, ਤੂੰ ਸਾਡੇ ਕੋਲ ਆਣ ਕੇ ਬਹਿ ਗਿਆ ਵਾ। ਕੈਸਾ ਕਰੈਕਟਰ ਹੈ ਤੂੰ, ਤੇ ਕਿਤੇ ਜਾ ਕੇ ਦੁਕਾਨ ਤੇ ਕਵੇਂ 골ਡਨ ਪਰਲ ਦੇ, ਉਹ ਵੀ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਦੇਣੀ, ਨਾ ਖਰਾਬ ਕਰ ਦੇਣੀ। ਨਾਲੇ ਭਾਈ ਤੁਸੀਂ ਸਾਫਾ ਲੈ ਕੇ ਆਏ, ਇੰਨੀ ਇਮਦਾਦ ਤੇ ਸਾਡੇ ਕੋਲ ਹੈ ਹੀ ਨਹੀਂ। ਆ ਦੇਖੋ ਨਾ, ਆ ਫੜੋ ਇਧਰੋਂ। ਕੈਂਪ ਲਾ ਲਵੇ ਮਦਦ ਦਾ ਵਿਚਾਰਾ ਹੁਣ। ਆਹ ਤੁਸੀਂ ਪਤਾ ਕੀ ਕਰੋ, ਕਿਤੇ ਸੂਏ ਤੇ ਚੱਲ ਜਾਓ, ਛੋਟੀਆਂ ਮੱਛੀਆਂ ਫੜੋ। ਕੈਸਾ ਬਰੀਕ ਸਾਫਾ ਲੈ ਕੇ ਆ ਗਏ। ਇਹ ਨਵਾਂ ਹੀ ਲਿਆ, ਕਾਲਾ ਨਹੀਂ ਹੋਇਆ। ਜਾਂ ਸਾਫਾ ਰੱਖ ਲੈ, ਸਾਂਭ ਲੈ, ਕਿਤੇ ਚੌਲ ਪੁਣਨ ਦੇ ਕੰਮ ਆ ਜਾਊਗਾ ਤੇਰੇ। ਪਾਇਨ ਮੈਂ ਫੈਸਲਾਬਾਦ ਇੱਕ ਫੌਤਗੀ ਤੇ ਆਇਆ ਸੀ, ਮੇਰੀ ਕਿਸੇ ਨੇ ਜੇਬ ਕੱਟ ਲਈ। ਫੌਤਗੀ ਤੇਰੀ ਵਜ੍ਹਾ ਤੋਂ ਹੋਈ ਸੀ? ਮਤਲਬ ਕਾਹਦੇ ਤੋਂ ਹੋਈ ਸੀ ਫੌਤਗੀ? ਨਹੀਂ ਪਾਇਨ ਉਹਦੇ ਵਿੱਚ ਮੇਰੇ ਕੋਲ ਵਾਪਸੀ ਦਾ ਟਿਕਟ ਲਈ ਪਾਇਨ ਮੈਂ ਜਾਣਾ ਸੀ ਵਾਪਸ। ਕਿਉਂ? ਉਹੀ ਗੱਲ ਹੋਈ ਨਾ, ਪੁਰਾਣੀਆਂ ਫਿਲਮਾਂ, ਫੌਤਗੀ ਹੋ ਗਈ, ਜੇਬ ਕੱਟੀ ਗਈ, ਮੈਂ ਪਰਦੇਸੀ ਆ, ਕਰ ਲੋ ਮਦਦ। ਹੈ ਉਹ ਯਾਰ ਮਿੱਠੇ, ਹਰ ਬੰਦਾ ਫਿਲਮ ਨਹੀਂ ਸੁਣਾਉਂਦਾ ਹੈਗਾ। ਇਹ ਬੰਦਾ ਮੈਨੂੰ ਲੱਗਦਾ ਵਾ ਕਿ ਫਿਲਮ ਹੀ ਸੁਣਾ ਰਿਹਾ। ਮਤਲਬ ਮੇਰਾ ਇਹ ਵਾ ਕਿ ਯਾਰ ਕੋਈ ਹਰ ਬੰਦੇ ਤੇ ਤੁਸੀਂ ਮਤਲਬ ਬੇਤਬਾਰੀ ਨਾ ਕਰਿਆ ਕਰੋ। ਮੈਨੂੰ ਲੱਗ ਰਿਹਾ ਕਿ ਵਿਚਾਰਾ ਮਜਬੂਰ ਹੈ ਯਾਰ। ਫਿਰ ਉਹਨੂੰ ਦਾਦੀ ਦੇ 9 ਲੱਖਾਂ ਲਿਆ ਦਵਾਂ, ਬੇਤਬਾਰੀ ਨਾ ਕਰੀਏ। ਉਹ ਦਾਦੀ ਦਾ 9 ਲੱਖਾਂ ਨਾਲ ਲਿਆਈਓ, ਕਿੰਨਿਆਂ ਜਾਣੇ ਵਰਤੇ ਆ? ਅੱਛਾ ਫਰੀਦ ਬੰਦਾ ਮੈਨੂੰ ਸੱਚਾ ਲੱਗਦਾ। ਦੇਖ ਉਹਨੇ ਪੈਸੇ ਨਹੀਂ ਮੰਗੇ, ਟਿਕਟ ਮੰਗਿਆ ਉਹਨੇ। ਹਾਂਜੀ ਭਾਜੀ। ਵੀ ਤੂੰ ਐਡਾ ਜ਼ਰੂਰੀ ਫੈਸਲਾ ਪਾ ਦਾਂਗੇ, ਤੂੰ ਫੌਤਗੀ ਤੇ ਲੈਟਾਂ ਲਾਉਣ ਆਇਆ ਸੀ ਵੀ ਤੇਰਾ ਪਰਸ ਚੁੱਕਿਆ ਗਿਆ, ਜੇਬ ਕੱਟੀ ਉਹ ਗਈ। ਤੂੰ ਚੁੱਪ ਹੀ ਰਹਿ, ਕੀ ਉਹ ਨਹੀਂ ਚੁੱਪ ਕਰੋ ਇੱਕ ਮਿੰਟ। ਉਹ ਭਾਈ ਕਹਿੰਦੇ ਫੌਤਗੀ ਤੇ ਲੈਟਾਂ ਯਾਰ ਵੇ ਤੈਨੂੰ ਕਾਰਡ ਪਾਇਆ ਸੀ ਫੌਤਗੀ ਦਾ, ਤੂੰ ਆ ਗਿਆ ਵੀ ਰਹਿ ਘਰ ਪਾਇਨ ਸਮਝਾਓ ਇਹਨਾਂ ਨੂੰ। ਨਹੀਂ ਤੁਹਾਡੇ ਘਰ ਮੰਜਾ ਬਿਸਤਰਾ ਹੈ ਨਹੀਂ, ਤੂੰ ਫੈਸਲਾ ਪਾ ਦਾਂਗੇ। ਉਹ ਲੈਟਾਂ ਕਦੋਂ ਲਾਣੀ? ਮੈਂ ਮੁਰਦੇ ਦੀ ਮਹਿੰਦੀ ਤੇ ਆਇਆ ਸੀ ਪਾਇਨ। ਤੇ ਮੈਨੂੰ ਨਹੀਂ ਪਤਾ ਮੁਰਗਾ ਪਕਾ ਕੇ ਆਲੂ ਪਕਾਏ ਨਹੀਂ, ਤੂੰ ਘਰ ਰਹਿ ਆਪਣੇ, ਕਿ ਤੁਹਾਡੀ ਛੱਤ ਡਿੱਗ ਪਈ ਸੀ। ਉਹ ਪਰਦੇਸੀ ਨੂੰ ਪੈ ਗਿਆ, ਸਾਨੂੰ ਪਰਦੇਸੀ ਕੇ ਗੰਦਿਆਂ ਨਾ ਕਰਾ। ਕਿਹੜੀ ਗੱਲ ਤੂੰ ਉਹ ਕਰਤੀ? ਪਰਦੇਸੀ ਕਿਵੇਂ ਸਕੇਲ ਦਾ ਵਾ? ਕੀ ਹੋ ਗਿਆ ਤੂੰ? ਉਹ ਮੈਂ ਕੋਈ ਗੱਲ ਗਲਤ ਕਰ ਗਿਆ? ਤੇ ਤੂੰ ਕਹਿੰਦੇ ਫੌਤਗੀ ਤੇ ਲੈਟਾਂ ਵੇਖ ਨਾ, ਧਿਆਨ ਨਾਲ ਗੱਲ ਕਰ। ਹਾਂਜੀ ਭਾਜੀ ਤੁਸੀਂ ਮਜਬੂਰੀ ਆਪਣੀ ਦੱਸੋ, ਟੈਨਸ਼ਨ ਸਹੀ ਕੀ ਆ? ਜਿਹੜੇ ਉਹ ਪਰਦੇਸੀ ਤਾਂ ਨਹੀਂ, ਸੌਰੀ ਟੂ ਸੇ, ਕਿ ਜਿਹੜਾ ਉਹ ਕਹਿੰਦੇ ਖਾਲਸ ਪਰਦੇਸੀ ਘਿਓ ਦਾ ਹਲਵਾ। ਹਾਂ ਪਾਇਨ ਉਹ ਦੇਸੀ ਘਿਓ ਦਾ ਹੁੰਦਾ, ਮੈਂ ਪਰਦੇਸੀ ਕਹਿ ਰਿਹਾ ਵਾਂ, ਬੋਲੇ ਹੋ ਤੁਸੀਂ। ਅੱਛਾ ਭਾਜੀ ਤੁਸੀਂ ਗੱਲ ਕਰੋ ਪਾਇਨ ਨਾ, ਤੁਸੀਂ ਮੈਂ ਇੱਥੇ ਫੌਤਗੀ ਤੇ ਆਇਆ ਸੀ, ਮੇਰੀ ਇੱਕੋ ਜੇਬ 'ਚ ਸਾਰੇ ਪੈਸੇ ਸੀ, ਵਿੱਚ ਡਾਕੂਮੈਂਟ ਸੀ, ਮੇਰੀ ਜੇਬ ਕੱਟੀ ਗਈ ਪਾਇਨ। ਚੰਗਾ ਹੋਇਆ ਜਿੰਨੀ ਤੇਰੀ ਕੱਟੀ ਗਈ, ਇਹ ਵੀ ਕਾਫੀ ਆ। ਹੁਣ ਤੇਰੀ ਜੇਬ ਵੀ ਤੇ ਕੱਟੀ ਜਾਣੀ ਸੀ। ਮੇਰੀ ਸੁਣਾ, ਜਿੰਨੀ ਕੱਟੀ ਗਈ, ਹੁਣ ਅੱਗੋਂ ਤੋਂ ਅਮਨ ਸਕੂਨ ਨਾਲ ਰਹਿਣਾ ਵਾ। ਅੱਛਾ ਅੱਛਾ ਫੇਰ ਕੀ ਹੋਇਆ? ਉਹਦੀ ਗੱਲ ਸੁਣ ਲਓ ਫੇਰ। ਮੈਂ ਤੁਹਾਡੇ ਕੋਲ ਇਸੇ ਸਿਲਸਿਲੇ 'ਚ ਆਇਆ ਸੀ ਪਾਇਨ, ਕਿ ਮੈਂ ਵਾਪਸ ਜਾਣਾ ਚਾਹ ਰਿਹਾ ਸੀ। ਓਕੇ ਫਿਰ, ਅੱਲਾ ਹਾਫਿਜ਼, ਨਿਕਲੋ ਤੁਸੀਂ ਖੈਰ ਹੋ। ਓ ਯਾਰ ਗੱਲ ਸੁਣ ਲਓ ਭਾਜੀ, ਮੇਰੀ ਗੱਲ ਸੁਣੋ। ਆਪਣਾ ਮਸਲਾ ਤੇਰਾ ਹੱਲ ਕਰਨੇ ਭਾਜੀ। ਇਹ ਦੱਸੋ ਕਿ ਤੁਸੀਂ ਰੋਟੀ ਖਾਧੀ ਹੈ? ਤੁਸੀਂ ਖਾਧੀ ਪਾਇਨ? ਉਹ ਤੈਨੂੰ ਅਸੀਂ ਭੁੱਖੇ ਲੱਗਨੇ? ਹਾਂਜੀ ਪਾਇਨ। ਉਹਨੇ ਪਛਾਣ ਲਿਆ, ਪਿੱਛੇ ਹੋ ਕੇ ਬਹਿ, ਇੱਥੇ ਬਹਿ ਜਾ। ਅਕਰਮ ਜੋੜਾ ਨਾ ਬਣ, ਸਿੱਧਾ ਹੀ ਉੱਪਰ ਜਾਂਦੇ ਆ ਅਗਲੇ ਹਾਂ ਯਾਰ ਵੈਸੇ ਮਾੜੀ ਗੱਲ ਆ, ਪਰਦੇਸ 'ਚ ਨਾ ਇੰਜ ਨਾ ਹੋਵੇ ਕਿਸੇ ਨੇ। ਓਏ ਹੋਏ ਬੜਾ ਦੁੱਖ ਹੁੰਦਾ ਵਾ ਯਾਰ। ਭਾਜੀ। ਜੀ ਭਾਜੀ। ਤੁਹਾਡੀ ਸ਼ਕਲ ਦੇਖ ਕੇ ਵੀ ਕਿਸੇ ਨੇ ਤੁਹਾਡੀ ਜੇਬ ਕੱਟ ਲਈ?
ਭੈਣ ਜੇਬ ਸ਼ਕਲ ਦੇਖ ਕੇ ਨਹੀਂ ਕੱਟੀ ਜਾਂਦੀ, ਵਜ਼ਨ ਦੇਖ ਕੇ ਕੱਟੀ ਜਾਂਦੀ ਇੱਟ ਭੈਣ। ਪਾਈ ਸੀ ਜੇਬ 'ਚ? ਹਾਂਜੀ ਭਾਜੀ ਨਹੀਂ, ਸ਼ਕਲ ਦੇ ਹਿਸਾਬ ਨਾਲ ਤੇ ਤੁਹਾਡੀ ਕੋਈ 400-500 ਸਾਲ ਪਹਿਲਾਂ ਕਿਤੇ ਜੇਬ ਕੱਟੀ ਗਈ ਹੈ। ਭੈਣ ਜੇਬ ਕਾਫੀ ਭਾਰੀ ਸੀ, ਵਿੱਚ ਜ਼ਰੂਰੀ ਡਾਕੂਮੈਂਟ ਸੀ ਮੇਰੇ ਭੈਣ। ਭਾਰੀ ਕੀ ਸੀ, ਗੁਰਦਾ ਚੋਰੀ ਕਰਕੇ ਪਾਇਆ ਸੀ ਜੇਬ 'ਚ, ਏਡੀ ਭਾਰੀ ਜੇਬ। ਤੇਰੀ ਜੇਬ ਦਾ ਵਜ਼ਨ ਹਲਕਾ ਜਿਹਾ ਪੱਖਾ ਚੱਲੇ ਤੇਰੀ ਜੇਬ ਐ ਹੋਣ ਡਈ ਹੁੰਦੀ ਇਹਨਾਂ ਭੈਣ ਵਜ਼ਨ। ਅਸਲ ਦੇ ਵਿੱਚ ਉਹਦੇ ਵਿੱਚ ਜ਼ਰੂਰੀ ਕਾਗਜ਼ ਸੀ, ਵਿੱਚ 5-5 ਹਜ਼ਾਰ ਵਾਲੇ ਨੋਟ ਸੀ ਭੈਣ। ਜਿੱਧਰੋਂ ਤੁਸੀਂ ਆਏ ਜਿਸ ਇਲਾਕੇ 'ਚੋਂ ਉੱਥੇ 5-5 ਹਜ਼ਾਰ ਵਾਲੇ ਚੱਲਦੇ ਆ। ਉਹ ਯਾਰ ਮਿੱਠਿਆ ਤੂੰ ਪਰਦੇਸੀ ਦੇ ਦਿਵਾਲੇ ਹੋ ਗਿਆ, ਤੈਨੂੰ ਕੀ ਲੱਗਦਾ ਉਹ? ਸਹੀ ਕਹਿਣ ਡਿਆ, ਉਹਦੇ ਨੈਣ ਨਕਸ਼ਾ ਨਾਲ ਤੇ ਲੱਗਣ ਡਿਆ ਦੀ ਬੜੀ ਪੁਰਾਣੀ ਕਿਤੇ ਜੇਬ ਕੱਟੀ ਹੋਈ ਵੇ ਨਾ। ਅੱਛਾ ਪਰਦੇਸੀ ਆ, ਮੈਨੂੰ ਇਹ ਦੱਸ ਵੀ ਤੈਨੂੰ ਕਦੋਂ ਬਸ਼ਾਰਤ ਮਿਲੀ ਹੈ ਜਾ ਕੇ ਵੀ ਤੇਰੀ ਜੇਬ ਕੱਟੀ ਗਈ? ਬਿਸ਼ਾਰਤ ਉਹਨੂੰ ਮਿਲੀ ਜਦੋਂ ਸੁੱਤਾ ਇੱਕ ਬਾਬਾ ਆਇਆ ਖਾਬ ਦੇ ਵਿੱਚ ਘੋੜੇ ਤੇ, ਉਹਨੇ ਕਿਹਾ ਪੁੱਤਰ ਤੇਰੀ ਜੇਬ ਕੱਟੀ ਗਈ। ਉਹ ਬਿਸ਼ਾਰਤ ਕਾਹਦੀ? ਉਹਨੂੰ ਪੁੱਛ ਵੀ ਤੇਰੀ ਜੇਬ ਵਾਲਾ ਵਕੂਆ ਕਦੋਂ ਹੋਇਆ? ਮੈਂ ਜਦੋਂ ਫੌਜਗੀ ਤੋਂ ਫਾਰਗ ਹੋਇਆ ਤੇ ਮੈਂ ਕਿਹਾ ਚਲੋ ਆਏ ਤਾਂ ਹੈਗੇ ਆ, ਘੰਟਾ ਘਰ ਵੇਖ ਆਈਏ। ਮੈਂ ਸ਼ਹਿਰ ਵੱਲ ਨੂੰ ਨਿਕਲਿਆ ਵਾਂ, ਇੰਜ ਕਰਕੇ ਭਾਵੇਂ ਮੈਂ ਗੋਲ ਚੱਕਰ ਲਾਇਆ ਵਾ ਤੇ ਭਾਵੇਂ ਮੇਰੀ ਜੇਬ ਦਾ ਵਜ਼ਨ ਹਲਕਾ ਹੋ ਗਿਆ। ਇਧਰੋਂ ਹਲਕਾ ਹੋਇਆ ਸੀ। ਹਾਂਜੀ, ਜਿੱਧਰ 5-5 ਹਜ਼ਾਰ ਵਾਲੇ ਲੋ ਨੋਟ ਜੀ, ਸੀ। ਸੱਜਾ ਗੁਰਦਾ ਕੱਢ ਲਿਆ ਕਿਸੇ ਨੇ ਤਾਂ। ਸੱਜਾ ਗੁਰਦਾ ਨਹੀਂ ਕੱਢ ਲਿਆ, ਇਹਨੇ ਜਿਹੜਾ ਮਾਲ ਪਾਇਆ ਨੇ ਜੇਬ 'ਚ ਉਹ ਨਸਵਾਰ ਨਸੂਰ ਕੇ ਦੇਖੀ ਹੈ। ਨਹੀਂ ਫਿਰ ਹੁਣ ਦੇਖਣਾ ਗਾਹਾਂ ਤੋਂ ਦੇਖਾਂਗਾ ਘੰਟਾ ਘਰ। ਨਾਲੇ ਫੌਤਗੀ ਤਾਂ ਐਸੀ ਮਤਲਬ ਮਈਅਤ ਜਿਹੜੀ ਖਾ ਰਹੇ ਹੋ ਲਾਉਣ ਡੇ ਸੀ ਵੀ ਤੂੰ ਉੱਥੇ ਐਂਟਰਟੇਨਮੈਂਟ ਲਈ ਚਲਾ ਗਿਆ। ਨਹੀਂ ਘੰਟਾ ਘਰ ਕੇ ਲਿਆਂ ਚ ਲੱਗਾ ਮੁਰਦਾ ਫਰੌਨ ਤੋਂ ਨਿਕਲਿਆ ਸੀ। ਭਾਵੇਂ ਪਰਦੇਸੀ ਸੀ, ਬੜੀ ਦੇਰ ਬਾਅਦ ਫੈਸਲਾਬਾਦ ਆਇਆ ਸੀ। ਇਧਰਲੀ ਸਾਈਡ ਤੇ ਬਹੁਤ ਪੈਸੇ ਸੀ, 5-5 ਹਜ਼ਾਰ ਦੀਆਂ 3 ਥੱਦੀਆਂ ਸੀ, ਵਿੱਚ ਕੁਝ ਜ਼ਰੂਰੀ ਡਾਕੂਮੈਂਟ ਸੀ। ਯਾਰ ਗੁੰਮਰਾਹ ਨਾ ਕਰ, ਆਪਣੇ ਨੈਣ ਨਕਸ਼ ਵੇਖ, 5-5 ਹਜ਼ਾਰ ਤੂੰ ਇਕੱਠੇ ਹੀ ਕਹੀ ਜਾਣ ਡਿਆ। ਅੱਛਾ ਮੇਰੀ ਗੱਲ ਸੁਣੋ ਭਾਈ, ਜਿਹੜੇ 5-5 ਹਜ਼ਾਰ ਦੇ ਨੋਟ ਸੀਗੇ ਜੀ ਭਾਜੀ। ਤੁਸੀਂ ਕਿੰਨੇ ਦੇ ਲਏ ਸੀ? ਈਦ ਮੁਬਾਰਕ ਵਾਲੇ ਸੀ ਕਿ ਖੈਰ ਮੁਬਾਰਕ ਵਾਲੇ ਸੀ? ਨਹੀਂ ਭਾਵੇਂ 5000 ਦੀ ਕਾਪੀ ਦੀ 5 ਲੱਖ ਦੀ ਕਾਪੀ ਬਣਦੀ, 15 ਲੱਖ ਰੁਪਇਆ ਮੇਰੇ ਇਧਰਲੀ ਜੇਬ ਸੀ। ਤੂੰ ਮੈਨੂੰ ਇਹ ਦੱਸ ਵੀ ਤੈਨੂੰ ਇੰਨਾ ਸ਼ੌਕ ਘੰਟਾ ਘਰ ਦੇਖਣ ਦਾ ਵੀ ਫੌਤਗੀ ਤੇ ਤੂੰ ਘੰਟਾ ਘਰ ਸਲਾਮ ਕਰਨ ਚੱਲ ਗਿਆ? ਮੈਂ ਭਾਜੀ ਕਿਹੜਾ ਐਡਾ ਕਿਤੇ ਤੇਰੇ ਅੰਦਰ ਕੋਈ ਸ਼ੈ ਫਸੀ ਸੀ ਵੀ ਉੱਥੇ ਦੁਆ ਮੰਗਣੀ ਸੀ ਤੇ ਨਿਕਲਣੀ ਸੀ? ਭਾਜੀ ਮੈਂ ਕਿਹਾ ਮਰਨ ਵਾਲਾ ਤਾਂ ਮਰ ਗਿਆ ਤੇ ਕਿਉਂ ਨਾ ਜ਼ਰਾ ਅੱਠੇ ਬਾਜ਼ਾਰ ਦੇਖ ਲਈਏ। ਉਹ ਤੂੰ ਘੰਟਾ ਘਰ ਨੂੰ ਇਸ਼ਾਰਾ ਸਵਾ ਕੇ ਦੇਣਾ ਸੀ, ਕੀ ਘੰਟਾ ਘਰ ਦੇਖ ਕੇ ਕਰਨਾ ਸੀ? ਕੀ ਕਰਨਾ ਸੀ ਤੂੰ? ਰੰਗ ਕਰਨਾ ਸੀ ਘੰਟਾ ਘਰ? ਕੀ ਕਰਨਾ ਮੈਂ ਸੀ? ਦੇਖਣਾ ਚਾਹੁੰਦਾ ਸੀ ਕਿ ਚਾਰੇ ਪਾਸੇ ਟਾਈਮ ਇੱਕੋ ਜਿਹਾ ਵਾ। ਹੈ ਤੇਰਾ ਟਾਈਮ ਜਿਹੜਾ ਵਾ ਉਹ ਇੱਕੋ ਜਿਹਾ ਹੀ ਰਹਿਣਾ ਵਾ, ਭਾਵੇਂ ਚਾਰੋਂ ਪਾਸੋਂ ਵੇਖ ਲੈ। ਤੇ ਵੀ ਤੂੰ ਘੰਟਾ ਘਰ ਨੂੰ ਸ਼ੇਰਵਾਨੀ ਲੈ ਕੇ ਦੇਣੀ ਸੀ, ਗੇੜੇ ਕੱਢੀ ਜਾਣ ਡਿਆ? ਤੂੰ ਮਤਲਬ ਘੰਟਾ ਘਰ ਦੇ ਕਲਾਕ 'ਚ ਸੈੱਲ ਪਾਉਣ ਆਇਆ ਸੀ? ਤੂੰ ਘੰਟਾ ਘਰ ਨੂੰ ਟਾਕੀ ਮਾਰਨੀ ਸੀ, ਕੀ ਮਤਲਬ ਦੱਸ ਦੇ। ਭਾਜੀ ਜਦੋਂ ਮੈਂ ਪਹਿਲਾ ਚੱਕਰ ਲਾਇਆ ਉਦੋਂ ਵਜ਼ਨ ਠੀਕ ਸੀ। ਜਦੋਂ ਘੰਟਾ ਘਰ ਕੋ ਦਾਦ ਲੈਣਾ ਸੀ ਯਾਨੀ ਹੱਥ ਲਾ ਕੇ। ਵੀ ਘੰਟਾ ਘਰ ਜੱਫਾ ਪਾ ਕੇ ਚੁੱਕ ਕੇ ਕਿਤੇ ਖੜਨਾ ਸੀ ਤੂੰ? ਭਾਜੀ ਜਦੋਂ ਮੈਂ ਦੂਜਾ ਚੱਕਰ ਲਾਇਆ ਤੇ ਇਧਰਲੀ ਸਾਈਡ ਤੋਂ ਵਜ਼ਨ ਹਲਕਾ ਹੋ ਗਿਆ। 3 ਕਾਪੀਆਂ 5-5 ਹਜ਼ਾਰ ਦੀਆਂ ਵਾਲੀ ਸੀ ਭਾਜੀ। ਅੱਛਾ, ਤੇ ਵਿੱਚ ਕੋਈ ਜ਼ਰੂਰੀ ਡਾਕੂਮੈਂਟਸ। ਦੁਕਾਨ ਬੰਦ ਕਰਕੇ ਸਿੱਧੇ ਫੌਤਗੀ ਤੇ ਆ ਗਿਆ ਸੀ, ਘਰ ਨਹੀਂ ਸੀ ਗਿਆ ਸੇਲ ਰੱਖਣ। ਕੀ ਕਰਨ ਡਿਆ ਸੀ? 5-5 ਹਜ਼ਾਰ ਲੈ ਕੇ ਫੌਤਗੀ ਤੋਂ ਲਟਾਉਣੇ ਸੀ ਤੂੰ? ਭਾਵੇਂ ਮੈਂ ਸਾਰਾ ਸਫ਼ਰ ਇਦਾਂ ਕੀਤਾ, ਇੱਥੇ ਆਣ ਕੇ ਨਹੀਂ ਭਾਵੇਂ ਪਤਾ ਲੱਗਾ। ਜਦੋਂ ਮੈਂ ਸ਼ਹਿਰ ਦੇਖਣ ਵੜਿਆ ਨਾ ਘੰਟਾ ਘਰ, ਉਦੋਂ ਭਾਵੇਂ ਵਜ਼ਨ ਠੀਕ ਸੀ। ਗਾਂ ਤੋਂ ਮੇਰਾ ਵੀਰ ਜਿਸ ਪਾਸੇ ਪੈਸੇ ਹੋਣ ਨਾ ਜੇ ਚ ਉੱਥੇ ਹੱਥ ਵੈਲਡ ਕਰਾ ਕੇ ਆਉਣਾ ਹੈ। ਨਾਲੇ ਇੰਨੇ ਪੈਸੇ ਨਾਲ ਲੈ ਗਿਆ, ਤੂੰ ਲਾਸ਼ ਦਾ ਸੌਦਾ ਮਾਰਨ ਆਇਆ ਸੀ? ਆਪਣੀ ਲਾਸ਼ ਲੈਣ ਆਇਆ ਸੀ, ਦੱਸ ਦੇ ਮਤਲਬ। ਉਹ ਭਾਵੇਂ ਮੈਂ ਨਾ ਦੁਕਾਨ ਤੋਂ ਆਪਣੇ ਲਈ ਸ਼ੂਜ਼ ਲੈਣੇ ਸੀ। ਕਿ ਜਨਾਜ਼ੇ ਨਾਲ ਦੌੜ ਕੇ ਰਲਣਾ ਸੀ ਤੂੰ? ਸ਼ੂਜ਼ ਲੈਣੇ ਸੀ? ਯਾਰ ਪਰਦੇਸੀਆ, ਉਹ ਘੰਟਾ ਘਰ ਵੇਖ ਕੇ ਤੇ ਜੇਬ ਕੱਟੀ ਗਈ ਹੈ ਨਾ, ਤੇ ਸੌਦਾ ਘਾਟੇ ਦਾ ਨਹੀਂ ਆ। ਨਹੀਂ ਤੂੰ ਘੰਟਾ ਘਰ ਦੇਖ ਕੇ ਕਿਹੜਾ ਕੰਪਲੈਕਸ ਦੂਰ ਕਰਨਾ ਚਾਹ ਰਿਹਾ ਸੀ? ਮੈਨੂੰ ਗੱਲ ਦੱਸ ਦੇ। ਤੂੰ 15 ਲੱਖ ਲੈ ਕੇ ਘੰਟਾ ਘਰ ਆ ਗਿਆ, ਤੂੰ ਆਪਣਾ ਘੰਟਾ ਘਰ ਬਣਵਾਉਣ ਆਇਆ ਸੀ ਇਦਾਂ ਦਾ? ਭਾਵੇਂ ਮੇਰੀ ਇਹ ਗੱਲ ਸੁਣ ਪਰਦੇਸੀ ਆ, ਜੀ ਭਾਜੀ। ਤੂੰ ਘੰਟਾ ਘਰ ਤੇ ਗੇੜੇ ਕੱਢੀ ਜਾਂਦੇ ਸੀ ਕਿ ਨਜ਼ਰ ਤੇਜ਼ ਹੁੰਦੀ ਗੇੜੇ ਕੱਢਿਆ ਉੱਥੇ? ਉਹ ਨਹੀਂ ਪਾਗਲੋ, ਉਹ ਘੰਟਾ ਘਰ ਨੂੰ ਆਲਮ ਚੰਨਾ ਸਮਝਣ ਡਿਆ ਸੀ। ਨਹੀਂ ਤੈਨੂੰ ਡਾਕਟਰ ਨੇ ਦੱਸਿਆ ਵੀ 70 ਗੇੜੇ ਤੂੰ ਘੰਟਾ ਘਰ ਦੇ ਕੱਢ, ਤੇਰੀ ਨਜ਼ਰ ਤੇਜ਼ ਹੋ ਜਾਏਗੀ, ਤੇਰਾ ਫਿਫੜਾ ਸੈੱਟ ਹੋ ਜਾਏਗਾ, ਤੇਰੀ ਸਾਹ ਸਹੀ ਹੋ ਜਾਏਗਾ ਤੇਰਾ। ਭਾਵੇਂ ਮੈਂ ਜਿਹੜੀਆਂ ਮੈਂ ਕਾਪੀਆਂ 3 ਲਿਆਂਦੀਆਂ ਸੀ ਨਾ, ਇੱਕ ਕਾਪੀ ਮੈਂ ਘੰਟਾ ਘਰ ਦੇ ਆਲੇ ਦੁਆਲੇ ਫਿਰਨਾ ਸੀ ਤੇ ਨਾਲੇ ਵੰਡਣੀ ਸੀ। ਉਹ ਬੱਲੇ ਉਹ ਧੁੱਪ ਸੜੀ ਤੇ ਜੋ ਬਾਈਡਨ, ਮੇਰੀ ਗੱਲ ਸੁਣ, ਤੂੰ ਕਿੱਥੇ ਵੰਡ ਦੇਣੀ ਸੀ ਉਹ ਮੈਨੂੰ ਦੱਸ? ਪਰਦੇਸੀਆਂ ਦੇ ਏਦੀ ਕਿੱਥੇ ਵੰਡਣੀ ਸੀ ਉਹ? ਭਾਵੇਂ ਫੌਤਗੀ ਬਜ਼ੁਰਗਾਂ ਦੀ ਸੀ, ਉਹ ਪੁਰਬਾਸ਼ ਹੋ ਗਿਆ ਸੀ। ਮੈਂ ਕਿਹਾ ਬਾਕੀ ਪੈਸੇ ਵੰਡ ਦਿਆਂਗੇ। ਉਦੋਂ ਵਜ਼ਨ ਭਾਰਾ ਸੀ, ਚੰਗਾ ਭਲਾ ਮੈਂ ਜਿੰਨੀ ਦੇਰ ਫੌਤਗੀ ਤੇ ਰਿਹਾ ਉਹ ਨਾ। ਵਜਨ ਭਾਰਾ ਕੀ ਪਤਾ ਉਹ ਡਾਕੂ ਹੀ ਨਾਲ ਲਮਕਿਆ ਹੋਵੇ। ਨਹੀਂ ਤੂੰ ਇੰਨੇ ਪੈਸੇ ਲੈ ਕੇ ਫੌਤਗੀ ਰਿਹਾ, ਤੂੰ ਉਹ 'ਚ ਜਾਨ ਪਵਾਉਣੀ ਸੀਗੀ ਬੰਦੇ ਦੀ, ਦੱਸ ਦੇ। ਫੌਤਗੀ ਤੇ 15 ਲੱਖ ਰੁਪਇਆ ਲੈ ਕੇ ਆ ਗਿਆ ਤੂੰ, ਕਿ ਲਾਸ਼ ਨੂੰ ਕਿਤੇ ਫਿਲਮ ਚ ਕਾਸਟ ਕਰਨਾ ਸੀ? ਆਹੋ ਵੀ ਇੰਨੇ ਪੈਸੇ ਲੈ ਕੇ ਆ ਵੀ ਉਹਨੂੰ ਕੋਈ ਐਜ਼ ਏ ਹੀਰੋ ਲੈਣਾ ਸੀ, ਦੱਸ। ਭਾਜੀ ਲੰਮਾ ਚੌੜਾ ਖਾਨਦਾਨ ਆ। ਉਹ ਲੰਮਾ ਚੌੜਾ ਖਾਨਦਾਨ ਕਿ ਤੂੰ 15 ਲੱਖ ਲੈ ਕੇ ਆਇਆ, ਤੂੰ ਲਾਸ਼ ਨੂੰ ਕਾਰ ਲੈ ਕੇ ਦੇਣੀ ਸੀ? ਤੇਰਾ ਨਕਮਾ ਚੌੜਾ ਖਾਨਦਾਨ ਆ। ਭਾਵੇਂ ਵੱਡੇ ਬਜ਼ੁਰਗ ਮਰੇ ਆ, ਸਭ ਤੋਂ ਵੱਡੇ ਬਜ਼ੁਰਗ ਮਰੇ ਆ। ਪਿੱਛੇ ਵੱਡੇ ਸਨ, ਸਿਰ ਵੱਡਾ ਸੀ, ਕੀ ਸੀ ਉਹ? ਕਿ ਉਮਰ 'ਚ ਵੱਡੇ ਸਨ? 700 ਦੇਗ ਲੱਗ ਜਾਣੀ ਸੀ। ਓਹੋ, ਕੀ ਕਲੀ ਕਰਦੇ ਉਹਦੇ ਗਾਂ ਹੋ? 800 ਦੇਖ ਲੱਗ ਜਾਣੀ। ਭਾਵੇਂ ਮਹਿਮਾਨ, ਲੰਮਾ ਚੌੜਾ ਖਾਨਦਾਨ, 3 ਕਾਪੀਆਂ ਜੇਬ 'ਚ, ਡਾਕੂਮੈਂਟ ਭਾਵੇਂ ਚੋਰੀ ਹੋ ਜਾਂ ਗਿਆ। ਫਿਰ ਉੱਥੇ ਜਾ ਕੇ ਦੇਖ, ਉਹ ਆਪਣਾ ਹੀ ਕੱਟਣ ਡਿਆ ਜੇਬਾਂ। ਆਹੋ, ਆਪਣੇ ਹੀ ਗਿਰਾਤੇ ਹੈ ਜੇਬੋਂ ਵੀ ਬਿਜਲੀਆਂ। ਉਹ ਯਾਰ ਇਹਦਾ ਕੁਛ ਕਰੋ ਯਾਰ, ਪਾ ਕਰੋ ਕੋਈ। ਯਾਰ ਮੈਂ ਹੁਣ ਤੇਰਾ ਮਸਲਾ ਹੱਲ ਕਰਨ ਲੱਗਾ, ਸੋਹਣੀ ਭਾਜੀ, ਮਿੱਠਾ ਭਾਜੀ, ਇਹਦਾ ਮਸਲਾ ਹੱਲ ਕਰੀਏ ਯਾਰ। ਪਰਦੇਸੀ ਆਦਮੀ ਆ, ਮੁਸੀਬਤ ਦਾ ਆਦਮੀ ਆ ਤੂੰ ਮੈਨੂੰ ਇਹ ਦੱਸ ਵੀ ਰੋਟੀ ਖਾਣੀ ਆ ਹੱਕ ਹਲਾਲ ਦੀ ਤੇ ਤੂੰ ਖਾਦੀ ਨਹੀਂ ਹੋਣੀ ਕਦੀ? ਮਤਲਬ ਸਾਡੇ ਕੋਲ ਤੂੰ ਹੱਕ ਹਲਾਲ ਦੀ ਰੋਟੀ ਖਾਣੀ ਆ, ਚਾਹ ਪੀਣੀ ਆ? ਸਾਡੇ ਕੋਲ ਕਦੋਂ ਹੱਕ ਲਾਉਂਦੀ ਹੈ ਯਾਰ ਕਹਿਣ ਤੇ ਦੇ, ਪਰਦੇਸੀ ਅੱਗੇ ਗੰਦਿਆਂ ਕਰਾਉਣੇ। ਅੱਛਾ ਰੋਟੀ ਖਾਣੀ, ਚਾਹ ਪੀਣੀ ਆ, ਜਾਂ ਕੀ ਪੈਸੇ ਲੈਣੇ? ਦੱਸ ਕੀ ਕਰਾਂ? ਭਾਵੇਂ
ਨਾ ਰੋਟੀ ਨਾ ਪੈਸੇ ਨਾ ਚਾਹ, ਕੋਈ ਸ਼ੈ ਨਹੀਂ, ਬਸ ਮੈਨੂੰ ਵਾਪਸ ਦਾ ਟਿਕਟ ਲੈ ਦਿਓ, ਮੈਂ ਵਾਪਸ ਜਾਣਾ ਚਾਹੁੰਦਾ ਭਾਜੀ। ਦਿਓ ਯਾਰ, ਆਹ ਕੱਢੋ 100 ਰੁਪਿਆ ਦਿਓ, ਜਿਹੜਾ ਲੈ ਵੀ 200-400 ਪਰਦੇਸੀ ਆ। ਟਿਕਟ ਤੇਰਾ ਮੈਂ ਲੈ ਦਿੰਦਾ ਯਾਰ, ਉੱਥੇ ਚੱਲਨੇ, ਇਹਨੂੰ ਟਿਕਟ ਉੱਥੇ ਲੈ ਦੇ। ਓਏ ਇਹਨੂੰ ਫਰੰਟ ਦਾ ਲੈ ਦੀ, ਇਹਨੇ ਡਰਾਮੇ ਦਾ ਟਿਕਟ ਨਹੀਂ ਲੈਣਾ, ਵਾਪਸੀ ਦਾ ਲੈਣਾ ਹੀ। ਮੈਨੂੰ ਲੱਗਦਾ ਡਰਾਈਵਰ ਨੇ ਬਿਠਾਉਣਾ ਹੀ ਨਹੀਂ ਇਹਨੂੰ ਫਰੰਟ ਉਹ ਬਿਠਾ ਲੂੰ, ਉਹਦਾ ਕੀ ਪੈਂਪਰ ਲੀਕ ਆ। ਭਾਈ ਮੈਂ ਵਾਪਸ ਜਾਣਾ। ਇਹ ਗੱਲ ਤੂੰ ਵੈਸੇ ਲੇਟ ਕਰਨ ਡਿਆ। ਭਾਜੀ ਹਰ ਬੰਦੇ ਨੇ ਵਾਪਸ ਜਾਣਾ, ਤੁਹਾਨੂੰ ਕਾਹਦੀ ਏਡੀ ਜਲਦੀ? ਆ ਸਾਨੂੰ ਏਡਾ ਬਣਾ ਕੇ ਦੱਸਣਾ ਤੁਸੀਂ ਤੈਨੂੰ ਛੱਡ ਕੇ ਆਉਣਾ ਜਾਂ ਚੜਾ ਕੇ ਆਉਣਾ ਵਾ। ਮੇਰੇ ਕਹਿਣ ਦਾ ਮਤਲਬ ਕਿ ਮੈਂ ਵਾਪਸੀ ਜਾਣਾ ਚਾਹੁੰਦਾ ਭਾਈ, ਤੁਹਾਡੀ ਮਿਹਰਬਾਨੀ ਆ। ਚੱਲ ਜਾ, ਅਸੀਂ ਤੈਨੂੰ ਸੰਗਲ ਪਾ ਲਿਆ ਵਾ, ਚੱਲ ਜਾ ਵੀ ਤੇਰਾ ਵਾਇਰ ਲਾ ਕੇ ਲਾਤਾ ਸੀ। ਪਰਦੇਸੀ ਆ, ਚੱਲ ਇਦਾਂ ਕਰ ਵੀ ਤੈਨੂੰ ਟਿਕਟ ਲੈ ਦਿੰਨੇ, ਚੱਲ ਆ ਉੱਠਦਾ ਤੈਨੂੰ ਟਿਕਟ ਲੈ ਦਈਏ। ਪ੍ਰੀਤ ਅੱਛੀ ਗੱਡੀ 'ਚ ਬਿਠਾ ਯਾਰ, ਮਾੜਾ ਬੰਦਾ, ਚੱਲ ਯਾਰ। ਨਾਲ ਪਤਾ ਕੀ ਇਹਨੂੰ ਸੌਂਫ ਵੀ ਲੈ ਦੀ। ਛਾਪਰ ਵੀ ਲੈ ਦੀਆਂ, ਉਲਟੀਆਂ ਕਰਦੇ ਨੇ, ਜਿਹੜਾ ਨੈਣ ਨਕਸ਼ੀ ਦੱਸਦੇ ਆ। ਇਹਦੀ ਉਲਟੀ ਪਈ ਨਾ ਤੇ ਸਾਰੀਆਂ ਸਵਾਰੀਆਂ ਥੱਲੇ ਲੱਗ ਜਾਣੀ, ਪਤਾ ਨਹੀਂ ਕੀ ਨਿਕਲਣਾ, ਕਾਬਲੇ, ਰੈਂਜ, ਬੁਲਟ। ਓਏ ਦਵਾਵਾਂ ਲਾਓ ਪਰਦੇਸੀ ਦੀਆਂ, ਛੇਤੀ ਲੱਗਦੀਆਂ ਵਾ। ਅੱਛਾ ਯਾਰ ਤੂੰ ਦੱਸ, ਖੁੱਲ ਕੇ ਦੱਸ ਵੀ ਕਿੱਥੇ ਜਾਣਾ ਵਾ, ਅਸੀਂ ਤੈਨੂੰ ਉੱਥੋਂ ਟਿਕਟ ਲੈ ਦੇ। ਫੁੱਲ ਕੇ ਨਾ ਦੱਸੀ ਓਏ, 10 ਮਿੰਟ ਬਹਿਣਾ ਸੀ ਇੱਥੇ ਲੈ। ਅੱਛਾ ਟਿਕਟ ਕਿੱਥੋਂ ਦਾ ਲੈ? ਭਾਈ ਬਸ ਟਿਕਟ ਲੈ ਦਿਓ ਮੈਨੂੰ, ਤੁਹਾਡੀ ਮਿਹਰਬਾਨੀ ਆ ਭਾਈ। ਉਹ ਤੁਹਾਡੀ ਕਿੱਥੋਂ ਦਾ ਲੈ ਦਈਏ, ਦੱਸ ਵੀ ਕਿੱਥੋਂ ਦਾ? ਭਾਈ ਮੈਂ ਲੰਡਨ ਵਾਪਸ ਜਾਣਾ ਭਾਈ। ਓਏ ਲੰਡਨ ਦਾ ਟਿਕਟ ਮੰਗ ਲਿਆ? ਹਾਂਜੀ ਭਾਜੀ। ਉਹ ਪਰਦੇਸੀ ਆ, ਉਹ ਲੰਡਨ ਦਾ ਟਿਕਟ ਮੰਗ ਲਿਆ। ਉਹ ਸਾਫ ਆ ਤੂੰ ਐ ਝੁਮਰੇ ਦੇ ਭੰਡ ਫਿਰਨ ਡਏ, ਕਿੱਡਾ ਕੁੱਝ ਕੇ ਫੜਿਆ। ਤੌਬਾ ਅਸਤਗਫਾਰ, ਤੂੰ ਸਕਰਬ ਕਰਾਉਣ ਜਾਵੇ, ਉਹ ਕਹਿੰਦਾ ਮੈਂ ਨਹੀਂ ਕਰਨਾ ਹੈਗਾ, ਮੇਰਾ ਦਿਲ ਖਰਾਬ ਹੁੰਦਾ। ਤੂੰ ਕਹਿੰਦਾ ਲੰਡਨ ਜਾਣਾ ਮੈਂ ਯਾਰ। ਭਾਈ ਮੈਂ ਵਾਕਈ ਲੰਡਨੋਂ ਆਇਆ ਵਾਂ ਤੇ ਮੈਂ ਭਾਈ ਲੰਡਨ ਜਾਣਾ, ਅੱਜ ਰਾਤ ਦੀ ਮੇਰੀ ਫਲਾਈਟ ਏ ਤੇ ਮੈਂ ਚਾਹੁੰਦਾ ਕੋਈ ਬਿਜ਼ਨਸ ਕਲਾਸ ਅੱਛੀ ਜੀ ਟਿਕਟ ਲੈ ਕੇ ਦੇਣਾ ਮੈਨੂੰ। ਸਾਰੀ ਉਮਰ ਤੁਹਾਡਾ ਆਪਣਾ ਕਾਲੇ ਲੂਣ ਦਾ ਬਿਜ਼ਨਸ ਰਿਹਾ ਤੇ ਤੈਨੂੰ ਬਿਜ਼ਨਸ ਕਲਾਸ ਲੈ ਕੇ ਦਈਏ। ਮੈਨੂੰ ਕੋਈ ਗੱਲ ਦੱਸੋ, ਲੰਡਨ ਦੇ ਵਿੱਚ ਵੀ ਮਾਈਜ਼ ਝੁਕੀ ਹੈਗੀ ਆ? ਆਹੋ ਉੱਥੇ ਯਾਰ, ਕਿੱਥੇ ਮੈਂ ਤੁਹਾਨੂੰ ਦੱਸ ਤੈਨੂੰ ਮੈਂ ਉਸ ਬੈਰੀ ਜਹਾਜ਼ 'ਚ ਬਿਠਾਉਣਾ ਵਾ ਜਿਹੜਾ ਬਰਫ਼ ਦੇ ਪਹਾੜ 'ਚ ਵੱਜ ਕੇ ਗਰਕ ਹੁੰਦਾ। ਨਹੀਂ, ਜਿਹੜੇ ਜਹਾਜ਼ 'ਚ ਬਹਿ ਕੇ ਫਿਰ ਬੈਰੀ ਤੇ ਨਾ ਲਿਆਓ, ਕੈਰੀ ਜਹਾਜ਼ ਹੋ ਗਿਆ, ਕਹਿ ਰੁਪਏ ਜਾਣਾ ਉੱਤੇ। ਭਾਈ ਮੈਂ ਅੱਜ ਰਾਤ ਲੰਡਨ ਨਾ ਪਹੁੰਚਿਆ ਤੇ ਭਾਈ ਸਾਰੇ ਲੰਡਨ ਸਾਰਾ ਬੰਦ ਹੋ ਜਾਣਾ, ਲੰਡਨ ਰੁਕ ਜਾਣਾ ਹੈ। ਸਹੀ ਗੱਲ, ਲੰਡਨ 'ਚ ਅੱਗ ਲੱਗ ਜਾਣੀ। ਭਾਈ ਅੱਜ ਦੀ ਮੇਰੀ ਫਲਾਈਟ ਆ ਲੰਡਨ ਦੀ। ਉਹ ਤੂੰ ਸਫੈਦੀ ਕਰਨੀ ਲੰਡਨ 'ਚ ਜਾ ਕੇ? ਤੂੰ ਲੰਡਨ ਦੀ ਲੈਟਿੰਗ ਸੈੱਟ ਕਰਨੀ ਹੈ, ਮਤਲਬ ਕੀ ਲੰਡਨ ਕਰਨਾ? ਕੀ ਗੱਲ ਕਰਨੀ, ਕੀ ਕਰਨਾ ਤੂੰ ਲੰਡਨ ਜਾ ਕੇ? ਤੇਰੇ ਕੋਲ ਨੇਰਨਾ ਆ, ਤੂੰ ਮਲਕਾ ਬਰਤਾਨੀਆ ਦੇ ਨਹੁੰ ਕੱਟਣੇ ਆ। ਓਏ ਪਰਦੇਸੀ ਆ, ਕਿਤੇ ਬਹੁਤਾ ਜ਼ਰੂਰੀ ਲੰਡਨ ਜਾਣਾ, ਤੂੰ ਸ਼ਹਿਜ਼ਾਦਾ ਚਾਰਲਸ ਦੀ ਪਿੱਤ ਮਾਰਨੀ ਜਾ ਕੇ? ਯਾਰ ਉਹ ਵੀ ਸੱਚਾ ਵਾ, ਅਗਰ ਟਾਈਮ ਨਾਲ ਲੰਡਨ ਨਾ ਪਹੁੰਚਿਆ ਉਹਦੇ ਘਰ ਟੁੱਟਦੇ ਆ। ਹਾਂ ਸਹੀ ਗੱਲ, ਉਹ ਨਹੀਂ ਆ, ਨਹੀਂ ਇਹ ਝੂਠਾ ਵਾ। ਅਗਲਾ ਕੋਈ ਹੋਰ ਸਵੇਰੇ ਸਵੇਰੇ ਕੂੜਾ ਪਾ ਕੇ ਚਲੇ ਗਿਆ, ਉਹਦਾ ਮਹੱਲਾ ਮਰ ਜਾਣਾ ਇੱਕ। ਲੰਡਨ 'ਚ ਕਾਲਾ ਇਲਮ ਹੁੰਦਾ ਵਾਲਾ, ਮੈਨੂੰ ਇਹ ਦੱਸ। ਅਗਰ ਕਾਲਾ ਇਲਮ ਨਹੀਂ ਨਾ ਹੁੰਦਾ ਲੰਡਨ 'ਚ, ਕਾਲੇ ਮੂੰਹ ਜ਼ਰੂਰ ਹੁੰਦੇ ਹੀ। ਯਾਰ ਕੀ ਮਤਲਬ ਲੰਡਨ ਕਰਨਾ? ਤੂੰ ਤੇਰੇ ਵਰਗਾ ਬੰਦਾ ਸਿਰਫ ਨਾ ਟੀਨ ਬੈਗ ਲੈ ਲਵੇ ਨਾ ਤੇ ਮਹੀਨਾ ਉਹ ਪੀਂਦਾ ਨਹੀਂ, ਸਾਈਕਲ ਦੇ ਅੱਗੇ ਰੱਖ ਕੇ ਝੂਟੀ ਰੱਖਦਾ ਵਾ। ਯਾਰ VIP ਟਿਕਟ ਲੈ ਕੇ ਦੇਣਾ ਭਾਈ, ਤੁਹਾਡੀ ਮਿਹਰਬਾਨੀ। ਜ਼ਰਾ ਮੈਂ ਰੀਜ਼ਨੇਬਲ ਤਰੀਕੇ ਨਾਲ ਜਾਣਾ ਚਾਹੁੰਦਾ, ਮੇਰੇ ਕੋਲ ਜਹਾਜ਼ ਦਾ ਸਫ਼ਰ ਨਾ ਖੱਪ ਖਪਈਏ ਨਾ ਨਹੀਂ ਉਹ ਹੁੰਦਾ। ਜਿਹੜੀ ਕੁਕੜੀਆਂ ਦੇ ਖੰਭ ਖੁੰਮ ਲਿਜਾਂਦੇ ਤੈਨੂੰ ਉਸ ਜਹਾਜ਼ ਦਾ ਟਿਕਟ ਲੈ ਦਵਾਂ ਮੈਂ, ਦੱਸ ਦੇ। ਨਹੀਂ ਭਾਈ VIP ਟਿਕਟ ਲੈ ਦਿਓ। ਔਰ ਰਾਤ ਨੂੰ ਲੱਗਦਾ ਨਾ ਫੌਜੀ ਵਾਲੇ ਘਰ ਵੀ ਨਹੀਂ ਕੱਢੀ, ਥੜੇ ਥੋੜੇ ਤੇ ਕੱਢੀ ਕਿਤੇ। ਆ 15 ਲੱਖ ਵਾਲੀ ਗੱਲ ਵੀ ਝੂਠੀ ਫਵਾਈ ਆ। ਖੱਪਖਾਨੇ 'ਚ ਨਹੀਂ ਜਾਣਾ ਚਾਹੁੰਦਾ ਤੂੰ? ਨਹੀਂ ਭਾਈ ਤੈਨੂੰ ਗਲੇਲ 'ਚ ਪਾ ਕੇ ਛੱਡ ਦਈਏ, ਇਕੱਲਾ ਹੀ ਜਾ। ਤੇਰੇ ਵਰਗੇ ਬੰਦੇ ਦੀ ਸਕੀ ਔਲਾਦ ਕਹਿਣੀ ਹੁੰਦੀ ਅੱਬਾ ਜੀ ਮੈਨੂੰ ਬੰਦਿਆਂ ਦੇ ਵਿੱਚ ਪੁੱਤਰ ਨਾ ਗਿਆ ਕਰੋ। ਤੂੰ ਝੂਠਾ ਚੱਲ ਝੂਠਿਆ ਹੈ, ਏਦਾਂ ਦੇ ਬੰਦੇ ਸਕੀ ਲਾਤੇ ਅੱਬਾ ਕਹਿੰਦੀ ਹੀ ਨਹੀਂ। ਉਹ ਕਹਿੰਦੀ ਅੰਕਲ ਆਪ ਨਾ ਆਈਏਗਾ ਰਾਤ को। ਲੰਡਨ ਜਾਣਾ ਤੂੰ? ਅੱਛਾ ਲੰਡਨੋਂ ਤੂੰ ਜਹਾਜ਼ 'ਚ ਆਇਆ ਸੀ ਕਿ ਨੇਰੀ 'ਚ ਆਇਆ ਸੀ? ਸਹੀ ਦੱਸੀ, ਝੂਠ ਨਾ ਬੋਲੀ। ਮੈਨੂੰ ਇੱਕ ਗੱਲ ਦੱਸ, ਲੰਡਨ ਉਧਰ ਤੂੰ ਮੰਡੀ 'ਚ ਕੰਮ ਕਰਦਾ, ਕੈਸਾ ਸਾਫਾ ਰੱਖਿਆ ਤੂੰ? ਭਾਈ ਮੈਂ ਕਤਰ 에ਅਰਲਾਈਨ ਤੇ ਆਇਆ ਵਾਂ ਉਹ ਭਾਈ। ਤੂੰ ਕਿਤੇ ਉੱਥੋਂ ਦੇ ਕਤਰ ਸਾਫ਼ ਕਰਨਾ ਵਾ, ਇੱਥੇ ਸਾਨੂੰ ਗੱਲਾਂ ਨਾ ਸੁਣਾ, ਤੇਰੀ ਮਿਹਰਬਾਨੀ। ਕਤਰ ਦੀ ਗੱਲ ਹੀ ਤੂੰ ਕਰਨੀ ਸਾਡਾ। ਤੂੰ ਪਤਾ ਕੀ ਕਰ, ਤੇਰੀ ਜ਼ੁਬਾਨ ਤੇ ਲਫ਼ਜ਼ ਨਹੀਂ ਚੜਨ ਡਿਆ, ਤੂੰ ਮੂੰਹ 'ਚ ਕਤਰ ਪਵਾ। ਹਾਂ ਇਹ ਕਿਤੇ ਉਧਰਲੀਆਂ ਬੱਸਾਂ 'ਚ ਨਾ ਪਾਣੀ ਪੂਣੀ ਵੇਚਦਾ। ਭਾਈ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਆਈ ਡੋਂਟ ਨੋ ਕਿ ਮੇਰੀ ਸਮਝ 'ਚ ਨਹੀਂ ਆਈਆਂ। ਭਾਈ 3 ਕਾਪੀਆਂ ਜੇਬ 'ਚ ਸੀ। 3 ਕਾਪੀਜ਼। 3 ਕਾਪੀਜ਼, ਹਾਂ कुछ डॉक्यूमेंट्स थे। ਲਓ ਜੀ। मैं आपको कैसे ਔਰ बताऊं? ਆਈना ਸਾਡਾ ਹਾਸਾ ਨਹੀਂ ਰੁਕਣਾ। ਉਹ ਤੂੰ ਇੰਗਲਿਸ਼ ਬੋਲਣਾ, ਤੇਰੇ ਮੂੰਹ ਥਾਣੀ ਧੂਆਂ ਨਿਕਲਣ ਡਿਆ, ਸਾਰੀ ਅੰਗਰੇਜ਼ੀ ਸੜੀ ਜਾਣ ਡਈ ਆ। ਖੁਦਾ ਦੇ ਬੰਦਿਆ, ਤੂੰ ਨਾਲੇ ਇੰਗਲਿਸ਼ ਬੋਲ ਸਾਨੂੰ ਦੱਸਣ। ਯਾਰ ਮੈਨੂੰ ਹੈਰਾਨਗੀ ਵੀ ਲੰਡਨ 'ਚ ਵੀ ਕੇਰੀ ਵਾਲੀ ਛਲੀ ਚੱਲਣ ਡਈ ਹੈ ਯਾਰ। ਆਈ ਡੋਂਟ ਨੋ ਕਹਿ ਰਿਹਾ, ਦੇਖ। सर इंस्टॉलेबल मैं ना जाने ਭਾਈ ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸਾਂ। ਓਏ ਤੇਰੇ ਵਰਗੇ ਬੰਦੇ ਕੁੱਤਾ ਵੱਢਣ ਤੋਂ ਪਹਿਲਾਂ ਉਹਨੂੰ ਵੱਢ ਲੈਂਦੇ ਹੁੰਦੇ ਆ। ਤੂੰ ਕੈਸੀ ਅਜੀਬ ਜੀ ਇੰਗਲਿਸ਼ ਕੁੱਤੇ ਬੋਲ। ਦੇ ਵੀ ਗਿੱਟੇ ਤੇ ਵੜਦੇ ਆ। ਹਾਂਜੀ ਉਹ ਯਾਰ ਛੱਡੋ ਯਾਰ, ਅਸਲ ਦੇ ਵਿੱਚ ਨਾ ਆਪਾਂ ਇਹਨੂੰ ਜ਼ੁਬਾਨ ਦੇ ਚੁੱਕੇ ਆ। ਤੇ ਯਾਰ ਦੂਸਰੀ ਗੱਲ, ਆਪਣੇ ਸ਼ਹਿਰ ਦੇ ਵਿੱਚ ਇਹਦੀ ਜੇਬ ਕੱਟੀ ਗਈ ਆ ਤੇ ਆਪਣੇ ਸ਼ਹਿਰ ਦੀ ਇੱਜ਼ਤ ਦਾ ਸਵਾਲ ਆ ਮਿੱਠੇ। ਤੇ ਆਪਾਂ ਇਦਾਂ ਕਰਨੇ, ਆ ਸਾਫਾ ਉਰਾ ਕਰ ਮੇਰਾ ਪੁੱਤਰ। ਚੱਲ ਇੱਕ ਤਰਫ ਆਹੋ ਸਾਫਾ ਫੜਾ ਯਾਰ, ਇਹਨੂੰ ਫੜ ਇਧਰੋਂ। ਇਹਨੂੰ ਤਾਂ ਰੰਗਾ ਕੇ ਦਿੰਨੇ ਆ, ਲਾਲ ਕਰਾ ਦਈਏ। ਸੋਹਣੀ ਤੂੰ ਢੋਲ ਲਿਆ ਤੇ ਆਪਾਂ ਨਾ ਗਲੀਆਂ 'ਚ ਮੰਗਣੇ ਆ ਤੇ ਨਾਲੇ ਨਾ ਪੈਸੇ ਇਕੱਠੇ ਕਰਕੇ ਇਹਨੂੰ ਦੇਣੇ। ਚਲ ਆ ਐ ਹੁੰਦੀਆਂ ਅਣਖਾਂ, ਐ ਹੁੰਦੀਆਂ ਜਿੱਦਾਂ। ਚੱਲ ਉੱਠ ਖਲੋ, ਤੇਰੇ ਕੰਮ ਦਾ ਕੰਮ ਆਇਆ। ਚੱਲ ਉੱਠ ਤਾਂ। ਭਾਈ ਮੈਂ ਲੰਡਨ 'ਚ ਵੀ ਇਦਾਂ ਹੀ ਫੜ ਕੇ ਚੱਦਰ ਫਿਰਦਾ ਸੀ, ਇੱਥੇ ਵੀ ਇਦਾਂ ਹੀ ਫਿਰਾਂਗਾ। ਲੰਡਨ 'ਚ ਝੂਠ ਨਾ ਬੋਲ, ਤੇਰਾ ਇੱਕ ਸਕੇਲ ਘੱਟ ਸੀ, ਤੂੰ ਛਣਕਣੇ ਤੇ ਸੀ। ਚੱਲ ਉੱਠ ਤਾਂ। ਓਏ ਪਰਦੇਸੀ ਆ, ਜੀ ਭਾਈ। ਤੇਰਾ 15 ਲੱਖ ਲੱਭ ਜੇ ਫੇਰ ਤੂੰ ਖੁਸ਼ ਆ? हाँ जी भाई। ਲਾਸ਼ ਦੀ ਤਲਾਸ਼ੀ ਲੈ ਜਾ ਕੇ। छोड़ो भाई, आई एम डोंट नो। आपको यही नहीं पता कि कैसे किसी के साथ बिहेव करते। शट अप, मैं किसी और के पास चला जाऊंगा। न जाने कहां से मंगते आ जाते हैं।
ਲੈ ਵਾਹ ਵੀ ਬੜੇ ਚੰਗੇ ਨੇ। ਹੁਣ ਐਨੀ ਤੁਸੀਂ ਝਾੜ ਪੂੰਝਾ ਕਰਾ ਲਿਆ, ਮੈਨੂੰ ਸਮਝ ਲੱਗਦੀ ਨਾ ਮੈਂ ਉਹਨੂੰ ਲੜਨਾ ਸੀ, ਟੱਕਰਾਂ ਮਾਰਨੀ। ਵਾਹ ਵਾਹ ਮੀਆਂ ਮਨਸ਼ਾ ਪਰਦੇਸੀ ਹੋਇਆ ਯਾਰ। ਉਹ ਤੇਰੀਆਂ ਖੈਰਾਂ ਪਰਦੇਸੀਆ। ਉਹ ਲੈ ਤੈਨੂੰ ਮੌਲਾ ਕੈਸਾ ਮਾੜਾ ਪਰਦੇਸੀ ਆ ਤੂੰ। ਐ ਲੱਗਦਾ ਮਲਕ ਨੇ ਆਦ ਭੱਠੇ ਤੇ ਲਗਾਈ। ਓਏ ਹੋਏ ਹੋਏ। ਫਰੀਦਾ ਭਲਾਈ ਦਾ ਕੋਈ ਜ਼ਮਾਨਾ ਨਹੀਂ ਹੋਏ। ਨਾਲੇ ਮੇਰੀ ਸੁਣ ਲਓ ਗੱਲ, ਜਿਹੜਾ ਆਪਾਂ ਅਜ਼ਮ ਕੀਤਾ ਸੀ ਉਹ ਕੈਂਸਲ। ਕੈਂਸਲ। ਤੇਰੇ ਵੱਲੋਂ ਭਾਈ ਕੈਂਸਲ ਹੋਏਗਾ, ਮੇਰੇ ਵੱਲੋਂ ਤੇ ਕੈਂਸਲ ਵਾ ਭਾਈ। ਇਹ ਮੈਨੂੰ ਨਹੀਂ ਪਤਾ, ਤੂੰ ਵੀ ਕੈਂਸਲ ਕਰ।